ਅਗਲੀ ਖਬਰ ਵੱਲ ਚੱਲੀਏ। ਆਪਾਂ ਪਿਛਲੇ ਦਿਨਾਂ 'ਚ ਖਬਰ ਵੀ ਸਾਂਝੀ ਕੀਤੀ ਸੀ ਜਿਹੜੀ FTX ਕ੍ਰਿਪਟੋ ਕਰੰਸੀ ਵਾਲੀ ਕੰਪਨੀ ਆ। ਉਹਨਾਂ ਦਾ ਇੱਕ ਦਿਨ ਦੇ ਵਿੱਚ ਇਹ ਸ਼ੇਅਰ 94% ਡਾਊਨ ਚਲਾ ਗਿਆ ਸੀ ਤੇ ਅੱਜ ਸੈਮ ਫਰਾਈਡ ਜੋ FTX ਦੇ CEO ਆ ਕ੍ਰਿਪਟੋ ਐਕਸਚੇਂਜ ਦੇ, ਉਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਆ। ਅਲਾਮੀਡਾ ਰਿਸਰਚ ਤੇ ਅਪਰੋਕਸੀਮੇਟਲੀ ਕਹਿੰਦੇ 130 ਦੇ ਕਰੀਬ ਹੋਰ ਐਡੀਸ਼ਨਲ ਅਫੀਲੀਏਟਡ ਕੰਪਨੀਜ਼ ਵੀ ਇਸ ਦਾ ਵੋਲੰਟਰੀ ਪ੍ਰੋਸੀਡਿੰਗ ਦੇ ਵਿੱਚ ਪਾਰਟ ਹੋਣਗੀਆਂ। ਸੋ ਕ੍ਰਿਪਟੋ ਕਰੰਸੀ ਦੇ ਲਈ ਇੱਕ ਇਹ ਬਹੁਤ ਵੱਡਾ ਝਟਕਾ ਹੈਗਾ ਆ, ਕਿਉਂਕਿ ਬਹੁਤ ਸਾਰੇ ਲੋਕ ਇਹਨਾਂ ਕ੍ਰਿਪਟੋ ਕਰੰਸੀ ਵੱਲ ਚੱਲ ਰਹੇ ਸੀਗੇ। 23 ਪੇਜਾਂ ਦੀ ਬੈਂਕਰਪਸੀ ਫਾਈਲਿੰਗ ਦੇ ਵਿੱਚ ਉਸਨੇ ਇਹ ਦੱਸਿਆ ਵੀ ਉਹਦੇ 1 ਲੱਖ ਤੋਂ ਵੱਧ ਕ੍ਰੈਡੀਟਰਸ ਹੈਗੇ ਆ। ਐਸੈਟਸ ਉਹਨਾਂ ਨੇ 10 ਬਿਲੀਅਨ ਤੋਂ ਲੈ ਕੇ 50 ਬਿਲੀਅਨ ਦੇ ਕਰੀਬ ਦੱਸੇ ਆ ਤੇ ਲਾਇਬਿਲਿਟੀ ਵੀ 10 ਬਿਲੀਅਨ ਤੋਂ ਲੈ ਕੇ 50 ਬਿਲੀਅਨ ਤੱਕ ਹੈਗੀ ਆ। ਸੋ ਇਹ ਇੱਕ ਬਹੁਤ ਵੱਡੀ ਕ੍ਰਿਪਟੋ ਵਾਲੀ ਕੰਪਨੀ ਸੀ ਜਿਸ ਨੇ ਅੱਜ ਬੈਂਕਰਪਸੀ ਫਾਈਲ ਕਰ ਦਿੱਤੀ ਹੈ। ਜੀ, ਹੋਣਾ ਹੀ ਸੀ ਜਿਹੜਾ ਹਰਜੋਤ ਸਿੰਘ ਜੀ, ਇੱਕੋ ਦਿਨ 'ਚ 94% ਜਦੋਂ ਤੁਸੀਂ ਆਪਣਾ ਲੂਜ਼ ਜਿਹੜਾ ਉਹ ਕਰ ਜਾਓ ਤਾਂ ਉੱਥੇ ਫਿਰ ਕੁਝ ਬਹੁਤਾ ਬਚਦਾ ਨਹੀਂ ਆ ਤੇ ਉਹਨੂੰ ਬਾਹਰ ਦਾ ਰਸਤਾ ਵੀ ਜਿਹੜਾ ਕਹਿੰਦੇ ਵੀ CEO ਨੂੰ ਜਿਹੜਾ ਉਹ ਦਿਖਾਉਣਾ ਪਿਆ ਤੇ ਉਹ ਅਸਤੀਫਾ ਵੀ ਜਿਹੜਾ ਸ਼ਾਇਦ ਉੱਤੋਂ ਦੇ ਕੇ ਆਇਆ ਤੇ ਕੰਪਨੀ ਫਿਰ ਹੁਣ ਡੈੱਡ ਹੋਊਗੀ। ਕੰਪਨੀ ਡੈੱਡ ਹੋਊਗੀ, ਲੋਕਾਂ ਦੀਆਂ ਜੌਬਸ ਵੀ ਜਿਹੜੀਆਂ ਨਾਲ ਦੇ ਨਾਲ ਜਾਣਗੀਆਂ ਤੇ ਲੋਕਾਂ ਦੀ ਇਨਵੈਸਟਮੈਂਟ ਆ ਉਹ ਵੀ ਇਸ ਦੇ ਵਿੱਚ ਜੀ, ਕਹਿੰਦੇ ਬਹੁਤ ਡੁੱਬੇਗੀ। ਸਾਰੇ ਲੋਕ ਰੋ ਰਹੇ ਆ ਵੀ ਅਸੀਂ ਇੱਕ ਤਰ੍ਹਾਂ ਨਾਲ ਡਿਊਪਡ ਹੋ ਗਏ ਵੀ ਬਹੁਤ ਸਾਡਾ ਜਿੱਦਾਂ ਧੋਖਾ ਹੀ ਹੋਇਆ। ਸੋ ਇਦਾਂ ਹੁੰਦੀ ਆ ਵੀ ਜਦੋਂ ਤੁਸੀਂ ਗੱਲਾਂ ਕਰਕੇ ਇੱਕ ਦੂਜੇ ਦੇ ਮਗਰ ਲੱਗਦੇ ਆ ਤੇ ਫਿਰ ਇਹ ਕੰਮ ਹੋ ਜਾਂਦਾ ਹੈਗਾ। ਇੱਥੇ ਇੱਕ ਹੋਰ ਮਸਲਾ ਵੀ ਹੈ ਹਰਜੋਤ ਸਿੰਘ ਜੀ, ਆਪਣੇ ਬਹੁਤ ਸਾਰੇ ਜਿਹੜੇ ਆ ਨਾ ਕਈ ਵਾਰੀ ਰੈਗੂਲੇਟਡ ਤੇ ਅਨਰੈਗੂਲੇਟਡ ਦੇ ਉੱਤੇ ਬੜੀ ਕਰਦੇ ਆ, ਕਹਿੰਦੇ ਵੀ ਰੈਗੂਲੇਸ਼ਨਸ ਬਹੁਤੀਆਂ ਨਹੀਂ ਚਾਹੀਦੀਆਂ। ਹੁਣ ਕ੍ਰਿਪਟੋਜ਼ ਅਨਰੈਗੂਲੇਟਡ ਸੀਗੀਆਂ, ਉਸ ਦੇ ਜੀ। ਵਿੱਚ ਕੀ ਕੁਛ ਜਿਹੜਾ ਉਹ ਨਹੀਂ ਵਾਪਰਿਆ, ਪਰ ਆਪਾਂ ਉਹੀ ਦੇਖਦੇ ਵੀ ਜਿੱਥੇ ਆਪਾਂ ਨੂੰ ਫਾਇਦਾ, ਜਦੋਂ ਤੋਂ ਫਾਇਦਾ ਹੋ ਰਿਹਾ ਹੁੰਦਾ ਉਦੋਂ ਕਹਿੰਦੇ ਵੀ ਅਨਰੈਗੂਲੇਟਡ ਠੀਕ ਆ, ਤੇ ਜਦੋਂ ਨੁਕਸਾਨ ਇਦਾਂ ਹੋ ਜਾਂਦਾ ਤੇ ਫਿਰ ਕਹਿੰਦੇ ਵੀ ਰੈਗੂਲੇਟਡ ਜਿਹੜੀ ਆ ਉਹ ਚੀਜ਼ ਹੋਣੀ ਚਾਹੀਦੀ ਸੀ। ਤੇ ਜਦੋਂ ਰੈਗੂਲੇਸ਼ਨਸ ਉਹ ਵਧਾ ਦਿੰਦੇ ਆ ਤੇ ਕਹਿੰਦੇ ਆ ਵੀ ਸਾਡਾ ਜਿਹੜੀ ਸੰਘੀ ਜਿਹੜੀ ਆ ਉਹ ਘੁੱਟੀ ਜਾ ਰਹੀ ਆ। ਸੋ ਇਹ ਜਿਹੜੀ ਰੈਗੂਲੇਸ਼ਨ ਐਂਡ ਅਨਰੈਗੂਲੇਟਡ ਵਾਲੀ ਜਿਹੜੀ ਚਰਚਾ ਆ, ਇਹ ਹਮੇਸ਼ਾ ਹੀ ਦੋ ਧਾਰੀ ਤਲਵਾਰ ਰਹਿੰਦੀ ਆ। ਜਦੋਂ ਤਾਂ ਫਾਇਦਾ ਹੋ ਰਿਹਾ ਹੁੰਦਾ ਫਿਰ ਤਾਂ ਬਹੁਤ ਸੋਹਣੀ ਲੱਗਦੀ ਆ ਅਨਰੈਗੂਲੇਟਡ ਚੀਜ਼। ਸੋ ਦੇਖੋ ਕੁਝ ਦਿਨਾਂ ਦੇ ਵਿੱਚ ਇਹ ਰਾਜਕਰਵੀਰ ਸਿੰਘ ਜੀ $32 ਬਿਲੀਅਨ ਦੀ ਕੰਪਨੀ ਜ਼ੀਰੋ ਜ਼ੀਰੋ ਹੋ ਹੀ ਗਈ ਹੋ ਗਈ। ਡਰਾਈ। ਸੋ ਇਦਾਂ ਹੁੰਦੀ ਆ। ਸੋ ਆਪਾਂ ਦੇਖਦੇ ਹਾਂ ਬੜੀਆਂ ਕੰਪਨੀਆਂ ਵੀ ਜਿਹੜੀਆਂ ਫੇਲ ਹੋ ਜਾਂਦੀਆਂ। ਸੋ ਹੁਣ ਚਰਚਾ ਬਹੁਤ ਚਿਰ ਤੋਂ ਤਾਂ ਵੈਸੇ ਚੱਲ ਰਹੀ ਆ ਵੀ ਕ੍ਰਿਪਟੋ ਕਰੰਸੀਜ਼ ਨੂੰ ਰੈਗੂਲੇਟਡ ਕਰੋ। ਸਰਕਾਰ ਕਰਨਾ ਚਾਹੁੰਦੀ ਆ, ਪਰ ਕ੍ਰਿਪਟੋ ਜਿਹੜੀ ਇੰਡਸਟਰੀ ਆ ਉਹ ਨਹੀਂ ਚਾਹੁੰਦੀ ਵੀ ਇਸ ਦੇ ਉੱਤੇ ਰੈਗੂਲੇਸ਼ਨ ਜਿਹੜੀਆਂ ਹੋਰ ਵਧਣ, ਪਰ ਉਸ ਦੇ ਵਿੱਚ ਫਿਰ ਨਾਲ ਰਿਸਕ ਜਿਹੜੇ ਉਹ ਇਦਾਂ ਦੇ FTX ਵਰਗੀ ਜਿਹੜੀ ਕੰਪਨੀ ਵਰਗੀ ਜਿਹੜੀ ਉਹ ਵੀ ਨਾਲ ਦੇ ਨਾਲ ਰਹਿੰਦੇ ਆ ਵੀ ਪਤਾ ਨਹੀਂ ਕਿਹਦੇ ਮਨ ਦੇ ਵਿੱਚ ਕੀ ਆ। ਫੈਡਰਲੀ ਸਿਕਿਉਰ ਨਹੀਂ ਹੁੰਦੀਆਂ ਇਦਾਂ ਦੀਆਂ ਜਿਹੜੀਆਂ ਉਹ ਚੀਜ਼ਾਂ। ਸੋ ਇਹ ਚੀਜ਼ਾਂ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ।